ਇਹ ਜੀ ਉਹ ਬੋਰਡ ਦੀ ਜਗ੍ਹਾ ਹੈ ਜਿੱਥੇ ਸਰਦਾਰ ਸਾਹਿਬ ਦੇ ਬਜ਼ੁਰਗਾਂ ਦਾ ਡੇਰਾ ਹੁੰਦਾ ਸੀ, ਖੂਹ ਹੁੰਦਾ ਸੀ। ਤੁਹਾਨੂੰ ਸਿਰਫ ਜਗ੍ਹਾ ਦਿਖਾਈ ਹੈ ਜਿੱਥੇ ਖੂਹ ਹੁੰਦਾ ਸੀ। ਇਹ ਜਿਹੜੀ ਕੰਧ ਹੈ ਇਹਦੇ ਥੱਲੇ, ਠੀਕ ਹੈ। ਇਹ ਜਿਹੜਾ ਬੋਰਡ ਦਾ ਦਰਖਤ ਹੈ ਇਹਨਾਂ ਦੇ ਜਿੱਥੇ ਇਹਨਾਂ ਦੇ ਬਜ਼ੁਰਗ ਰਹਿੰਦੇ ਸਨ ਤੇ ਉਸ ਧਰਤੀ ਨੂੰ ਚੁੰਮਣ ਵਾਸਤੇ ਇੱਥੇ ਪਹੁੰਚੇ ਨੇ। ਸਰਦਾਰ ਜੀ ਕਿੱਦਾਂ ਦਾ ਲੱਗ ਰਿਹਾ ਤੁਹਾਨੂੰ ਇੱਥੇ ਆ ਕੇ? ਬਹੁਤ ਜ਼ਿਆਦਾ ਚੰਗਾ ਲੱਗ ਰਿਹਾ, ਇੰਨਾ ਚੰਗਾ ਲੱਗ ਰਿਹਾ ਕਿ ਮੇਰੇ ਕੋਲ ਕੋਈ ਨਾ ਅਲਫਾਜ਼ ਨਹੀਂ ਕਿ ਜਿਹਦੇ ਨਾਲ ਮੈਂ ਦੱਸ ਸਕਾਂ। ਤੇ ਮੈਨੂੰ ਬਜ਼ੁਰਗ ਮਿਲੇ ਆ, ਮੈਨੂੰ ਐਂ ਲੱਗਦਾ ਮੇਰੇ ਪੜਦਾਦਾ ਜੀ ਦਾਦਾ ਜੀ ਮਿਲ ਗਏ ਆ। ਕਮਾਲ ਹੋ ਗਿਆ। ਤੇ ਇਹ ਮੇਰੇ ਪੜਦਾਦਾ ਜੀ ਦੇ ਵਿਆਹ ਤੇ ਵੀ ਗਏ ਸੀ, ਬਰਾਤੇ ਗਏ ਸੀ। ਵਾਹ ਜੀ ਵਾਹ। ਇਹਨਾਂ ਸਾਰੀਆਂ ਗੱਲਾਂ ਦੱਸੀਆਂ ਮੈਨੂੰ ਉਸ ਸਮੇਂ ਦੀਆਂ। ਤੇ ਅੱਜ ਮੈਂ ਜਦੋਂ ਪਿੰਡ 'ਚ ਆਇਆ ਮੈਨੂੰ ਬੜਾ ਚੰਗਾ ਲੱਗਾ। ਇਹ ਪਿੰਡ ਦੀ ਧਰਤੀ ਜਿਹੜੀ ਹੈ ਇਹਨੂੰ ਮੈਂ ਮੱਥੇ ਟੇਕਦਾ, ਆਪਣੇ ਮੱਥੇ ਲਾ ਕਰਨਾ ਕਿ ਮੈਨੂੰ ਸੁਭਾਗ ਪ੍ਰਾਪਤ ਹੋਇਆ ਕਿ ਮੈਨੂੰ ਇਹ ਧਰਤੀ ਜਿਹੜੀ ਹੈ ਨਾ ਦੁਬਾਰਾ ਇੱਥੇ ਆਉਣ ਦਾ ਨਸੀਬ ਤੁਹਾਡੇ ਕਰਕੇ ਪਟਿਆਲਾ ਦੇ। ਅੱਛਾ ਜੀ, ਹਾਂਜੀ ਓਕੇ। ਪਿੰਡ ਕਸਬਾ ਭਰਾਲ ਪਟਿਆਲਾ ਜ਼ਿਲ੍ਹੇ ਦੇ ਰਾਜਪੂਤ ਕਰਦੇ ਉਹਨਾਂ ਨੂੰ ਇਹ ਜ਼ਮੀਨ ਅਲਾਟ ਹੋਈ। ਅੱਛਾ, ਇਹ ਉਹਨਾਂ ਦੇ ਬੜਾ ਘਰ ਬਣਾਏ ਇੱਥੇ ਉਹਨਾਂ ਨੇ। ਮੈਂ ਜਦੋਂ ਵੀਡੀਓ ਵੇਖੀ, ਪਿੰਡ ਦਾ ਨਾਮ ਲਿਆ, ਮੇਰੇ ਪੜਦਾਦੇ ਦਾ ਨਾਮ ਲਿਆ, ਸਾਰਾ ਕੁਝ ਮੇਰੇ ਦਾਦੇ ਦਾ ਨਾਮ ਲਿਆ ਵੀਡੀਓ ਵਿੱਚ ਨਾ। ਦੇ ਵਾਸਤੇ ਨਾ ਇਹ ਬੜੀ ਖੁਸ਼ਕਿਸਮਤੀ ਕਿ ਸਾਨੂੰ ਬਜ਼ੁਰਗ ਮਿਲ ਜਾਂਦੇ ਨੇ। ਅੱਜ ਖਾਰੇ ਪਿੰਡ 'ਚ ਆ ਕੇ ਮੈਨੂੰ ਬੜਾ ਚੰਗਾ ਲੱਗਿਆ ਕਿ ਮੈਂ ਆਪਣੇ ਪਰਿਵਾਰ ਨੂੰ ਮਿਲਿਆ ਤੇ ਇਹ ਮਿਲਾਪ ਕਰਾਉਣ ਵਾਲੇ ਸਾਰੇ ਰਾਣਾ ਜੀ। ਪਹਿਲਾਂ ਘਰ ਵਿਖਾਵਾਂਗੇ। ਅਲੀ ਜੀ ਅੱਜ ਜਿਹੜਾ ਮੈਂ ਆਪਣੇ ਪਿੰਡ ਆਇਆ ਨਾ, ਇਹ ਰਾਣਾ ਜੀ ਕਰਕੇ ਆਇਆ। ਅੱਜ ਖਾਰੇ ਪਿੰਡ 'ਚ ਆ ਕੇ ਮੈਨੂੰ ਬੜਾ ਚੰਗਾ ਲੱਗਿਆ ਕਿ ਮੈਂ ਆਪਣੇ ਪਰਿਵਾਰ ਨੂੰ ਮਿਲਿਆ ਤੇ ਇਹ ਮਿਲਾਪ ਕਰਾਉਣ ਵਾਲੇ ਸਾਰੇ ਰਾਣਾ ਜੀ ਹੈ। ਬਸ ਜੀ ਅਸੀਂ ਵੀਡੀਓ ਬਣਾਈ ਸੀ ਤੇ ਤੁਸੀਂ ਵੀਡੀਓ ਵੇਖੀ। ਇਹ ਸਾਡੇ ਵਾਸਤੇ ਬੜੀ ਵੱਡੀ ਗੱਲ ਹੈ ਕਿ ਤੁਹਾਡੇ ਤੱਕ ਜਿਹਦੇ ਵਾਸਤੇ ਅਸੀਂ ਬਣਾਈ ਸੀ ਨਾ ਵੀਡੀਓ ਉਹਨਾਂ ਤੱਕ ਪਹੁੰਚ ਗਈ। ਸਰਦਾਰ ਜੀ ਤੁਸੀਂ ਉਧਰ ਦੀ ਪ੍ਰੈਸ਼ ਹੋ? ਹਾਂਜੀ ਹਾਂਜੀ, ਉਧਰ ਦੀ। ਮਾਸ਼ਾਅੱਲਾ। ਮੇਰੇ ਨਾ ਪਰਦਾਦਾ ਜੀ ਹੁੰਦੇ ਸੀ, ਨੰਬਰਦਾਰ ਸੀ ਇੱਥੋਂ ਦਾ ਖਜ਼ਾਨੂ। ਅੱਛਾ ਅੱਛਾ ਅੱਛਾ, ਉਹ ਸਾਡੇ ਬਜ਼ੁਰਗ ਬੜਾ ਨਾਮ ਲੈਂਦੇ ਉਹਨਾਂ ਨੇ। ਅੱਛਾ ਜੀ। ਤੇ ਮੇਰੇ ਦਾਦਾ ਜੀ ਸੀਗਾ ਸ਼ੀਸ਼ਾ ਸਿੰਘ, ਸ਼ੀਸ਼ੂ ਕਹਿੰਦੇ ਉਹਨਾਂ। ਹਾਂ ਹਾਂ, ਸ਼ੀਸ਼ਾ ਲੰਬੜ, ਸ਼ੀਸ਼ੂ। ਹਾਂਜੀ ਸ਼ੀਸ਼ਾ ਲੰਬੜ ਖਾਂਦਾ ਤੁਸੀਂ। ਤੇ ਜੇ ਮੈਨੂੰ ਵੀ ਨੰਬਰਦਾਰ ਕਹਿ ਦੋ ਤਾਂ ਕੀ ਵਿਗੜਦਾ? ਤੁਸੀਂ ਨੰਬਰਦਾਰ, ਤੁਸੀਂ ਤਾਂ ਨੰਬਰਦਾਰ ਹੈ ਹੀ ਸਾਡੇ। ਫਿਰ ਅਸੀਂ ਬਾਬੇ ਜੀ ਰੋਣ ਲੱਗ ਪੈਣਾ, ਮੈਨੂੰ ਚੱਲੇ ਨੇ ਨਹੀਂ, ਮੈਂ ਨਹੀਂ ਮੋਟਰਸਾਈਕਲ ਤੇ। ਅਸੀਂ ਤੁਸੀਂ ਹੌਸਲਾ ਦੇਖੋ, ਉੱਥੇ ਚੱਲੇ ਆ ਜਿੱਥੇ ਤੁਹਾਨੂੰ ਲੈ ਕੇ ਚੱਲੇ ਨੇ। ਚਲੋ ਚਲੋ, ਹਾਂ ਪਹਿਲਾਂ ਤਾਂ ਚੱਲੇ ਨੇ ਵਾਪਸ। ਨਹੀਂ ਮੈਂ ਵਾਪਸ ਨਹੀਂ ਜਾਂਦਾ। ਮੋਟਰਸਾਈਕਲ ਤੇ ਬੈਠੇ ਬਾਬਾ ਜੀ। ਇਹਨਾਂ ਨਾਲ ਬਖਸ਼ਾ ਥੋੜੀ ਨਾ ਗੱਲ। ਮੈਂ ਨਹੀਂ ਮੋਟਰਸਾਈਕਲ 'ਤੇ ਬਹਿਣਾ। ਅੱਜ ਵੇਖ ਲਓ ਐਕਟਿਵ ਹੋ ਗਏ ਨੇ। ਤੁਹਾਨੂੰ ਵੇਖ ਕੇ ਨਾ ਚਲੋ ਆਵਾਂ ਗਾ ਕੱਢ ਲੈ। ਅੱਛਾ ਜੀ, ਬਾਹਰੋਂ ਦੇਖ ਲਓ। ਮੈਂ ਨਾਲ ਚੱਲ। ਕੋਈ ਗੱਲ ਨਹੀਂ, ਇੱਥੋਂ ਠੀਕ ਆ। ਨਹੀਂ ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਲੈ ਕੇ ਜਾਓ ਜੀ, ਲੈ ਕੇ ਜਾਓ। ਆਓ ਚਲੋ, ਲੈ ਕੇ ਜਾਓ। ਰਾਣਾ ਜੀ ਤੁਸੀਂ ਆ ਜਾਓ। ਭਾਜੀ ਨੂੰ ਦੱਸੇ ਅੱਛਾ, ਇਹ ਹਵੇਲੀ ਸੀ ਤੁਹਾਡੀ। ਜਿੱਥੇ ਸਾਡੇ ਬਜ਼ੁਰਗ ਰਹਿੰਦੇ ਸੀਗੇ ਨਾ। ਹਾਂਜੀ ਠੀਕ ਹੈ ਜੀ। ਹੁਣ ਤੇ ਦੇਖੋ ਇੱਥੇ ਮਕਾਨ ਬਣ ਗਏ ਨੇ। ਇਹ ਬਹੁਤ ਵੱਡੀ ਹਵੇਲੀ ਸੀ। ਬਾਬਾ ਦਿੱਤੇ ਦੀ ਵੇਲੀ ਏ। ਅੱਛਾ ਜੀ, ਅੱਛਾ ਜੀ। ਉਹਦਾ ਬੱਚੇ ਜੀ ਪਹਿਲੇ ਤੁਹਾਡੇ ਬਜ਼ੁਰਗਾਂ ਦੀ ਸੀ। ਆਹੋ ਬਾਬਾ ਜੀ ਦੱਸਦੇ ਵੀ ਇਹ ਹਵੇਲੀ ਉਹ ਇੱਕ ਹੀ ਹੁੰਦੀ ਸੀ। ਹਾਂਜੀ। ਹੁਣ ਇਹ ਹਵੇਲੀ 'ਚ 3 ਘਰ ਬਣ ਗਏ। ਹਾਂਜੀ, ਇਹ 3-4 ਹੋ ਗਏ ਨੇ। ਹਾਂਜੀ ਮਕਾਨ ਹੁਣ ਇਹ ਸਾਰੀ ਵੇਖੋ ਗਲੀਆਂ ਦੇ ਵਿੱਚ ਮਕਾਨ ਬਣ ਗਏ। ਵੇਖਣਾ ਤੇ ਜਗ੍ਹਾ ਜਾ ਕੇ। ਨਹੀਂ ਬਸ ਠੀਕ ਹੈ, ਕੋਈ ਨਹੀਂ। ਉਹਨੇ ਵੇਖਣਾ ਤੇ ਲੱਗੇ। ਨਹੀਂ ਨਹੀਂ ਨਹੀਂ, ਆਪਣੇ ਠੀਕ ਹੈ। ਘਰ ਹੋ, ਕੋਈ ਮਸਲਾ ਨਹੀਂ। ਕੋਈ ਗੱਲ ਨਹੀਂ, ਮੇਰੇ ਆਪਣੇ ਹੀ ਹੈ, ਸਾਰੇ ਆਪਣੇ ਆ, ਸਾਰਾ ਪਿੰਡ ਹੀ ਮੇਰਾ, ਕੋਈ ਐਸੀ ਗੱਲ ਨਹੀਂ। ਤੇ ਠੀਕ ਹੈ, ਆਪਾਂ ਹੁਣ ਅੱਗੇ ਚੱਲਦੇ ਹਾਂ। ਅੱਗੇ ਚੱਲਦੇ ਚਲੋ ਹੁਣ ਆ ਜਾਓ। ਨੰਨੇ ਅਗਰ ਟੁਰੇ ਹੁਣ ਤੁਸੀਂ ਮੋਟਰਸਾਈਕਲ 'ਤੇ ਚੱਲੋ ਘਰ। ਅਸੀਂ ਆਉਂਦੇ ਤੁਹਾਡੇ ਪਿੱਛੇ। ਬਾਬਾ ਜੀ ਨੇ ਦਿਲ ਕਰ ਰਿਹਾ। ਲੈ ਮੋਟਰਸਾਈਕਲ ਸਟਾਰਟ ਕਰੋ। ਬਾਬਾ ਜੀ ਨੂੰ ਆ ਬਿਠਾਓ ਜੀ ਤੁਸੀਂ। ਮੈਂ ਵੀ ਬੈਠ ਨਾਲ ਜੀ। ਤੁਸੀਂ ਤੁਰ ਕੇ ਜਾਣਾ ਹੈ। ਚਲੋ ਬਾਬੋ। ਉਹ ਮੇਰੀ ਗੱਲ ਸੁਣੋ। ਬਾਬਾ ਜੀ ਨੂੰ ਬਾਹਰ ਮੋਟਰਸਾਈਕਲ ਦੇ। ਮੈਂ ਚਲਾਉਣਾ ਮੋਟਰਸਾਈਕਲ। ਹਾਂਜੀ, ਮੈਂ ਚਲਾ ਲੈਣਾ। ਚਲਾ ਲੈਂਦੇ ਹੋ? ਮੈਂ ਚਲਾ ਤਾਂ ਲੈਣਾ, ਪਰ ਮੈਨੂੰ ਡਰ ਬਾਬਾ ਜੀ ਨੂੰ ਲੱਗਦਾ ਕਿਤੇ ਸੱਤ ਨਾ ਲੱਗ ਜਾਏ ਰਹਿਣ ਦੋ ਰਹਿਣ। ਉਹ ਡਰਾਈਵਰ ਨਾਲ ਸੱਦੋ ਯਾਰ, ਕੌਣ ਚਲਾਏਗਾ? ਉਹ ਆ ਗਏ ਤੁਸੀਂ। ਨਹੀਂ ਆ ਗਏ ਪਿੱਛੇ ਹੋ ਥੋੜਾ ਜਿਹਾ। ਫਿਰ ਮੈਨੂੰ ਖਤਰਾ ਪੈ ਜਾਣਾ। ਮੈਂ ਵੀ ਲਿਆ ਬਾਬਾ ਆ ਜਾ। ਬਹਿ ਜਾਓ ਤੁਸੀਂ ਬਹਿ ਜਾਓ ਬਾਬਾ ਜੀ। ਬੈਠੋ ਯਾਰ, ਤੁਸੀਂ ਚਲਾ ਲਓ, ਪਿੱਛੇ ਭਾ ਦਿੰਦੇ ਆ।
ਬੈਠੋ ਤੁਸੀਂ ਪਹੁੰਚੋ ਅਸੀਂ ਆ ਰਹੇ ਤੁਹਾਡੇ ਬਾਬਾ ਕਰੋ ਮੈਂ ਵੇਲਾ ਤੋਂ ਵੱਡਿਆਂ ਕੋਲ ਹਾਂਜੀ ਹਾਂਜੀ ਅਸੀਂ ਉਹਦੇ 13 ਅੱਛਾ ਜੀ 13 ਪੁੱਤਰ ਬਾਬੇ ਸਰਦਾਰੇ ਦੇ ਅੱਛਾ ਜੀ ਹਾਂ ਅੱਗੋਂ ਸਾਡੀ ਔਲਾਦ ਹੈ ਵਾਹ ਤੁਸੀਂ ਲੈ ਕੇ ਚਲੋ ਇੱਧਰ ਬਸ ਮੇਰੀ ਦੁਕਾਨ ਅਗੇ ਆ ਜਾਓ ਆਓ ਜੀ ਚਲੋ ਆ ਮੈਂ ਛੋਟੇ ਦੇ ਮੁੰਡੇ ਨੇ ਹਾਂ ਮੈਂ ਕੋਲ ਹੀ ਆਉਣਾ ਸੀ ਇੱਥੇ ਨਾਲ ਦੇ ਜਾ ਰਹੇ ਬਾਬਾ ਜੀ ਨੂੰ ਬੜਾ ਚਾਅ ਆ ਬੜਾ ਥੋੜਾ ਇਤਲੋ ਹੈ ਵੀਡੀਓ ਇੱਕ ਮਿੰਟ ਵੀਡੀਓ ਬਾਬਾ ਜੀ ਬਹੁਤ ਜ਼ਿਆਦਾ ਨਾ ਇਹ ਮੈਂ ਗਿਆ ਫਿਰ ਮੈਂ ਜਾਣਦਾ ਨਹੀਂ ਇੱਕ ਸਿੱਧੇ ਦਾ ਦੇਖੋ ਮੇਰਾ ਸੱਚਾਈ ਨਾਲੇ ਗੱਲ ਇਹ ਫਰਕ ਪੈ ਜਾਂਦਾ ਹਾਂ ਇਹ ਜੀ ਹੁਣ ਬੜਾ ਵੱਡਾ ਕਸਬਾ ਬਣ ਗਿਆ ਅੱਛਾ ਜੀ ਦੇਖੋ ਦੁਕਾਨਾਂ ਕਿੰਨੀ ਇਹ ਪੁਰਾਣਾ ਚੌਕ ਹੈ ਇਹ ਵਾਲਾ ਬੋਰਡ ਲੱਗਾ ਆ ਮੇਰੇ ਨੂੰ ਕੋਠੇ ਲਾਭ ਕਰਨ ਵਾਲੇ ਇਹ ਬਾਬਾ ਕਿਸ਼ਨ ਦੇ ਸਨ ਅੱਛਾ ਜੀ ਹਾਂ ਜੀ ਇਹ ਬਾਬਾ ਅੱਛਾ ਜੀ ਠੀਕ ਹੈ ਜੀ ਗਲੀ ਦੇ ਵਿੱਚ ਗਿਆ ਇਸ ਗਲੀ ਦੇ ਵਿੱਚ ਬੜਾ ਦੇ ਬਾਬਾ ਕਿਸ਼ਨ ਵਾਲੇ ਨਹੀਂ ਆ ਕੇ ਹਾਂਜੀ ਤੁਹਾਡੇ ਦਾ ਖਾਜ ਅੱਛਾ ਜੀ ਉਹਦੇ ਕਾਂਠੀ ਦੇ ਬਾਬਾ ਕਿਸ਼ਨ ਨੂੰ ਨਹੀਂ ਅੱਛਾ ਜੀ ਇਹ ਜਗ੍ਹਾ ਤੇ ਗਲੀ ਦੇ ਵਿੱਚ ਇਹ ਕਾਫੀ ਬਾਬਾ ਆ ਬਾਬੇ ਬਿਸ਼ਨ ਦਾ ਘਰ ਉੱਥੇ ਵੀ ਸਾਡੇ ਘਰ ਨਾ ਪਿੰਡ ਚ ਸੈਂਪਲੀ ਸਾਰੇ ਨਾਲ ਹੀ ਹੈ ਨਾਲ ਨਾਲ ਹੀ ਹਾਂ ਬਾਬਾ ਜੀ ਕਿੱਥੇ ਗਏ ਇਹ ਬਾਬਾ ਜੀ ਆਇਓ ਆਇਓ ਉਹ ਵੀ ਖਾਨ ਸੀ ਇੱਥੋਂ ਸਟਾਰਟ ਹੁੰਦਾ ਸੀ ਉਹ ਦੁਕਾਨ ਪੂਰਾ ਸਾਥੀ ਹਾਂਜੀ ਇਹ ਪਿੱਛੇ ਪਿੱਛੇ ਤੱਕ ਘਰ ਹੀ ਸੀ ਨਾ ਸਾਰਾ ਇਹਨਾਂ ਦਾ ਸੀ ਵੱਡਾ ਹਾਂ ਹਾਂ ਇਤਨੇ ਵੀਡੀਓ ਬਣਾਈ ਮਕਾਨ ਬਣ ਚੁੱਕੇ ਨੇ ਵੱਖਰੇ ਵੱਖਰੇ ਘਰਾਂ ਦੇ ਕੋਲ ਚਲਾ ਗਿਆ ਹਾਂਜੀ ਤੇ ਪਹਿਲੇ ਇਹ ਸਰਦਾਰ ਉਹਨਾਂ ਦਾ ਘਰ ਹੁੰਦਾ ਸੀ ਇਹਨਾਂ ਦਾ ਪਰਿਵਾਰ ਇੱਥੇ ਆਵਾਜ਼ ਸੀ ਪਿੰਡ ਖਾਰਾ ਦਾ ਤੇ ਅੱਜ ਇੱਥੇ ਆਏ ਨੇ ਆਪਣਾ ਪਿੰਡ ਦੇਖਣ ਤੇ ਦੇਖ ਰਹੇ ਨੇ ਆਪਣਾ ਪਿੰਡ ਤੇ ਆਪਣੀ ਜ਼ਮੀਨ ਵੀ ਹੁਣ ਇਹਨਾਂ ਨੂੰ ਖਾਵਾਂਗੇ ਆਓ ਇਹਨਾਂ ਨੂੰ ਲੈ ਕੇ ਚੱਲਦੇ ਆ ਇਹਨਾਂ ਦੇ ਡੇਰੇ ਦੇ ਉੱਤੇ ਤੇ ਮੈਂ ਜਿਵੇਂ ਪਹਿਲਾਂ ਵੀ ਦੱਸਿਆ ਤੁਹਾਨੂੰ ਕਿ ਸਾਰਾ ਕੁਝ ਰਾਣਾ ਜੀ ਕਰਕੇ ਹੋ ਰਿਹਾ ਹੈ ਰਾਣਾ ਜੀ ਇਹ ਵੀਡੀਓ ਪਾਈ ਉਹ ਵੀਡੀਓ ਮੈਂ ਵੇਖੀ ਮੈਂ ਜਦੋਂ ਵੀਡੀਓ ਵੇਖੀ ਪਿੰਡ ਦਾ ਨਾਮ ਲਿਆ ਮੇਰੇ ਪੜਦਾਦੇ ਦਾ ਨਾਮ ਲਿਆ ਸਾਰਾ ਕੁਝ ਮੇਰੇ ਦਾਦੇ ਦਾ ਨਾਮ ਲਿਆ ਉਹ ਵੀਡੀਓ ਵਿੱਚ ਨਾ ਦੇ ਵਾਸਤੇ ਨਾ ਇਹ ਬੜੀ ਖੁਸ਼ਕਿਸਮਤੀ ਕਿ ਸਾਨੂੰ ਬਜ਼ੁਰਗ ਮਿਲ ਜਾਂਦੇ ਬਜ਼ੁਰਗ ਮਿਲ ਗਏ ਤੇ ਫਿਰ ਨਾ ਮੈਂ ਉਸ ਨੰਬਰ ਵੇਖਿਆ ਫਿਰ ਨੰਬਰ ਵੇਖ ਕੇ ਮੈਂ ਫਿਰ ਫੋਨ ਕੀਤਾ ਇਹਨਾਂ ਨੂੰ ਮੈਂ ਉਹ ਪਿੰਡ ਕਿੱਥੇ ਆ ਸਾਡਾ ਪਿੰਡ ਆ ਤਾਂ ਫਿਰ ਇਹਨਾਂ ਨੇ ਦੱਸਿਆ ਤੇ ਤਾਂ ਅੱਜ ਆਏ ਆ ਜੀ ਅਸੀਂ ਨਾ ਸੋਚਦੇ ਹੁੰਦੇ ਸੀ ਕਿ ਸਾਰੇ ਸਰਦਾਰਾਂ ਨੇ ਬਣਾ ਲਈਆਂ ਕਦੋਂ ਦੇ ਗਏ ਨੇ ਹਾਲਾਂਕਿ ਸਾਰਾ ਗੜ ਇੱਥੋਂ ਦਾ ਗੁਜਰ ਵਾਲੇ ਦਾ ਜ਼ਿਲ੍ਹੇ ਦਾ ਕੋਈ ਇੱਥੇ ਦਾ ਕੋਈ ਆਉਂਦਾ ਨਹੀਂ ਸੀ ਇਹ ਬੜੀ ਵੱਡੀ ਗੱਲ ਹੈ ਸਾਰੇ ਆਏ ਹੋ ਅੱਛਾ ਜੀ ਠੀਕ ਹੈ ਜੀ ਠੀਕ ਹੈ ਅੱਛਾ ਜੀ ਚਲੋ ਜੀ ਹੁਣ ਤੁਹਾਨੂੰ ਦਿਖਾਉਂਦੇ ਆ ਇਹਨਾਂ ਦੇ ਡੇਰੇ ਉੱਤੇ ਲੈ ਕੇ ਚੱਲਦੇ ਆ ਜਿੱਥੇ ਖੂਹ ਹੁੰਦਾ ਸੀ ਇਹਨਾਂ ਦੇ ਹੱਥ ਦੇ ਬਜ਼ੁਰਗਾਂ ਦੇ ਹੱਥ ਦਾ ਪਰ ਲੱਗਾ ਹੋਇਆ ਸੀ ਉਹ ਵੀ ਅੱਜ ਅੱਜ ਮੌਜੂਦ ਉਹ ਰੁੱਖ ਜਿਹੜਾ ਨਾ ਬੋਰਡ ਦਾ ਇੱਕ ਬੰਦਾ ਉਹ ਅੱਜ ਵੀ ਮੌਜੂਦ ਹੈ ਚਲੋ ਚਲੀਏ ਫਿਰ ਉਧਰ ਨੂੰ ਆਜੋ ਇੱਧਰ ਪਿੰਡ ਦੀ ਇੰਨੀ ਖੁਸ਼ਕ ਇਹ ਹੈ ਮਿੱਟੀ ਦੀ ਮੈਨੂੰ ਬਹੁਤ ਜ਼ਿਆਦਾ ਸਕੂਨ ਰੂਹ ਨੂੰ ਸਕੂਨ ਮਿਲਿਆ ਅੱਜ ਹਾਂਜੀ ਬਹੁਤ ਚੰਗਾ ਲੱਗਿਆ ਚਲੋ ਇਹ ਵੀ ਚੰਗਾ ਹੈ ਬਾਬੇ ਨੇ ਸੁਣ ਲਓ ਜੀ ਬਾਬਾ ਜੀ ਅਸੀਂ ਨਾ ਮੋਟੇ ਬੀਜ ਠੀਕ ਹੈ ਇਹ ਤੁਹਾਡਾ ਜਿਹੜਾ ਪਿੰਡ ਖਾਰਾ ਨਾ ਇੱਥੇ ਮੇਲਾ ਬੜਾ ਮਸ਼ਹੂਰ ਲੱਗਦਾ ਸੀ ਹਾਂ ਮੇਲਾ ਬੜਾ ਲੱਗਦਾ ਹੈ ਕਬੱਡੀ ਇੱਥੇ ਉਹਦੀ ਬੜੀ ਮਸ਼ਹੂਰ ਹੁੰਦੀ ਸੀ ਹਾਂਜੀ ਹੁਣ ਵੀ ਲੋਕ ਕਰਾਉਂਦੇ ਨੇ ਹੁਣ ਵੀ ਲੱਗਦਾ ਮੇਲਾ ਹਾਂਜੀ ਹੁਣ ਵੀ ਲੱਗਦਾ ਜੀ 15 ਜੇਠ ਨੂੰ ਲੱਗਦਾ ਹੈ 15 ਜੇਠ ਨੂੰ 15 ਜੇਠ ਅਗਲੇ ਮਹੀਨੇ ਲੱਗਣਾ 15 ਸਾਲ ਤੋਂ ਪਿੱਛੇ ਅੱਛਾ ਕੀ ਐਕਟੀਵਿਟੀ ਹੁੰਦੀ ਹੈ ਬਹੁਤ ਜ਼ਿਆਦਾ ਨਹੀਂ ਯਾਰ ਅੱਛਾ ਜੀ ਕਹਿ ਮਕਾਨ ਦੇ ਉਹ ਜਗ੍ਹਾ ਦੇ ਇਹ ਚਾਚੂ ਆਂਦੇ ਮਾਸ਼ਾਅੱਲਾ ਠੀਕ ਹੈ ਤੁਹਾਡੇ ਵੱਡੇ ਸਾਰੇ ਜਿਹੜੇ ਆ ਦੁਕਾਨਾਂ ਦੇ ਅੱਗੇ ਦੁਕਾਨ ਨੂੰ ਤੋਂ ਤੇ ਲੱਗ ਅੱਗੇ ਵੇਲੀਆਂ ਨੇ ਆਪਣੀ ਚਾਚੇ ਦਾ ਛੋਟਾ ਸੀ ਨਾ ਸਾਰਿਆਂ ਦਾ ਚਾਚਾ ਹਾਂਜੀ ਅਸੀਂ ਵੱਡੇ ਦੀ ਰਾਹ ਦੇ ਜਰਾ ਖੁਸ਼ੀ ਮੰਦ ਦਾ ਨਾਂ ਲੈਂਦੇ ਹੁਣ ਦੇਖਿਆ ਕਿ ਉਹਦੀ ਜੰਜਾਂ ਗਏ ਨੇ ਤੁਹਾਡੇ ਵੱਡੇ ਹਾਂਜੀ ਹਾਂਜੀ ਵਰਨੀ ਹਾਂਜੀ ਉਹ ਮਤਲਬ ਇਹ ਜੀ ਦੁਕਾਨ ਇਹਨਾਂ ਦੀ ਜੱਟ ਦੇ ਹੀ ਆਪਾਂ ਭੱਲੇ ਲੈ ਜਿਹੜੇ ਹੁਣ ਖਾਦੇ ਆ ਨਾ ਇਹ ਦੁਕਾਨ ਤੇ ਆਪਣੀ ਵਾਹ ਜੀ ਵਾਹ ਸਾਰੇ ਦਾ ਨਾਂ ਚੱਲਦਾ ਰਿਹਾ ਪੂਰੇ ਵਾਹ ਜੀ ਵਾਹ ਚੰਗੀ ਗੱਲ ਹੈ ਠੀਕ ਹੈ ਜੀ ਹਾਂ
ਵਧੀਆ ਤੁਸੀਂ ਸਾਰੇ ਵਾਲਾ ਦਾ ਨਾਂ ਇਹਦਾ ਅੱਗੇ ਫੋਟੋ ਮੇਰੇ ਭਾਈ ਦੀ ਹੈ। ਅੱਛਾ ਜੀ ਬਹੁਤ ਹੋ ਗਿਆ ਜੇ ਬਹੁਤ ਇਹਨਾਂ ਦੇ ਵਾਲਦ ਸਾਹਿਬ ਇਹਨਾਂ ਦੀ ਵੀਡੀਓ ਦੇਖੀ ਮੈਂ ਉਹੀ ਨਹੀਂ 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 ਹੋਰ ਇਹਨਾਂ ਦੇ ਵਾਲਦ ਸਾਹਿਬ ਇਹਨਾਂ ਦਾ ਬਾਲ ਕੀ ਨਾਂ ਸੀ ਇਹਨਾਂ ਦਾ ਵਾਰਸ ਮੇਰਾ ਸਾਡਾ ਭਾਈ ਜੀ ਮੇਰੇ ਤੋਂ ਛੋਟਾ ਸੀ ਕਰਦੇ ਇਹਨਾਂ ਦੀ ਗੱਲ ਪਾ ਕੇ ਇਹਨਾਂ ਦੇ ਪਾਸਪੋਰਟ ਬਣਾਏ ਸਾਰਾ ਕੁਝ ਜਾਣ ਵਾਸਤੇ ਬਸ ਥੋੜੇ ਦਿਨਾਂ ਬਾਅਦ ਨਾਲ ਤਿਆਰੀ ਹੋ ਪੂਰੇ ਪੰਜਾਬ 'ਚ ਜਿੱਥੇ ਮਰਜ਼ੀ ਨਾਲ ਲਿਓ ਤੁਹਾਨੂੰ ਦੱਸਾਂਗੇ ਵਾਰਸ ਜੱਟ ਗੂੰਜਦਾ ਪੂਰੇ ਪੰਜਾਬ ਦੇ ਮਾਸ਼ਾਅੱਲਾ ਹਾਂਜੀ ਹਾਂਜੀ ਬਾਅਦ ਇੰਨੇ ਮੁੰਡੇ ਆਏ ਨੇ ਬਾਬੇ ਮੰਗਲ ਸਿੰਘ ਦੀ ਆ ਬੇੜੀ ਹੁੰਦੀ ਸੀ ਅੱਛਾ ਜੀ ਹਾਂਜੀ ਇੱਥੇ ਬੈਠਾ ਸੀ ਬਾਬਾ ਮੰਗਲ ਕਿਉਂ ਬਈ ਚਾਚਾ ਇੱਥੇ ਹੀ ਅਜੀ ਬੈਠੇ ਸੀ ਬਾਬੇ ਮੰਗਲ ਦੀ ਦਲੀਪ ਸਿੰਘ ਰਾਂ ਦੀ ਤੇ ਆ ਨਾਲ ਖੂਹ ਸੀ ਠੀਕ ਹੈ ਜੀ ਹਾਂ ਆ ਵੀ ਇਹਨੂੰ ਵੀ ਸੰਭਾਲ ਉਹਨਾਂ ਦੀ ਅੱਛਾ ਜੀ ਹਾਂ ਬਾਬਾ ਮੰਗਲ ਸਿੰਘ ਮੈਂ ਆਪਣੀ ਅੱਖੀ ਦੇਖਿਆ ਘੋੜਾ ਉਹਦਾ ਬੰਦਾ ਦੇਖਿਆ ਮੈਂ ਅੱਛਾ ਜੀ ਤੁਹਾਡੀ ਉਮਰ ਕਿੰਨੀ ਹੋ ਗਈ ਸਾਰਾ ਕੁਝ ਤੁਹਾਡੇ ਕਰਕੇ ਜੀ ਮਹਾਰਾਜ ਨਹੀਂ ਜੀ ਵੇਖੋ ਜੀ ਤੁਹਾਡੀ ਖੁਸ਼ੀ ਦੇ ਵਿੱਚ ਇਕੱਠੇ ਹੋਏ ਨੇ ਸਾਰੇ ਮੈਂ ਵੀ ਨਹੀਂ ਤਾਂ ਕੋਈ ਵੀ ਨਹੀਂ ਇਕੱਠਾ ਹੁੰਦਾ ਅੱਜ ਕੱਲ ਹਰ ਬੰਦਾ ਇੰਨਾ ਬਿਜ਼ੀ ਹੈ ਇੰਨਾ ਟਾਈਮ ਹੀ ਨਹੀਂ ਕਿਸੇ ਕੋਲ ਹਾਂ ਚਲੋ ਮਾਸ਼ਾਅੱਲਾ 8-9 ਮਹੀਨੇ ਦੀ ਭਰ ਦੇਣੇ ਸ਼ਾਦੀਆਂ ਦੇ 1 ਵਜੇ ਦਾ ਟਾਈਮ ਉਹਨਾਂ ਦਿੱਤਾ ਹੈ ਹਾਂਜੀ ਅਸੀਂ ਤੇ ਤੁਹਾਡੀ ਖਾਤਰ ਸਭ ਕੁਝ ਕਲੋਜ਼ ਕੀਤਾ ਦੁਕਾਨਾਂ ਬੰਦ ਰੱਖੀਆਂ ਨੇ ਕਿ ਆ ਰਹੇ ਸਾਡੇ ਬੱਚੇ ਨਹੀਂ ਮੈਂ ਬਣਾਉਣਾ ਜਾ ਕੇ ਨਾਲ ਕਿਹੜੀ ਗੱਲ ਹੈ ਅੱਛਾ ਜੀ ਇੱਥੇ ਕੋਲ ਦਾ ਵਿਆਹ ਜੀ ਇਹ ਜਿਹੜਾ ਮਕਾਨ ਬਣ ਗਿਆ ਕੰਧ ਖੂਹ ਦੇ ਘਰ ਹੈ ਅੱਛਾ ਖੂਹ ਤੇ ਕੰਧ ਹੈ ਅੱਛਾ ਖੂਹ ਦੇ ਉੱਤੇ ਕਾਂਗੇ ਸੰਡੇ ਦੇ ਵਿੱਚ ਜਿੱਤੀ ਆਪਣੀ ਹੋਟਲ ਵੇਖਿਆ ਅੱਛਾ ਇਹਦਾ ਪਾਣੀ ਲੱਗ ਰਿਹਾ ਸੀ ਅੱਛਾ ਦੇਖੋ ਜੀ ਤੁਹਾਡੇ ਖੂਹ ਤੁਹਾਡੇ ਤੋਂ ਬਾਅਦ ਹੈ ਜਦੋਂ ਹੁੰਦਾ ਹੈ ਤੁਹਾਡੇ ਬਜ਼ੁਰਗ ਕਿਸੇ ਦੋ ਤੇ ਇੱਥੇ ਫਿਰਦੇ ਹੋਣੇ ਨੇ ਬਾਈ ਕਰਦੇ ਹੋਣੇ ਨੇ ਇੱਥੇ ਬੋਰਡ ਜੇ ਇਹ ਪਿੱਪਲ ਜੀ ਆ ਬਿਲਕੁਲ ਹੈ ਉਹਨਾਂ ਦੇ ਖਾਂਦੀ ਅੱਛਾ ਜੀ ਪਤਾ ਨਹੀਂ ਕਦੋਂ ਬੜੇ ਪੁਰਾਣੀ ਹੈ ਠੀਕ ਹੈ ਮਤਲਬ ਖੂਹ ਸ਼ੂ ਤੁਹਾਡਾ ਇੱਥੇ ਹੁੰਦਾ ਸੀ ਤੁਹਾਡੇ ਵੱਡੇ ਜਣੇ ਠੀਕ ਹੈ ਜੀ ਤੇ ਇਹ ਹੁਣ ਸਾਰੇ ਪਿੰਡ ਵਿੱਚ ਆ ਗਈ ਹੈ ਹਾਂਜੀ ਪਿੰਡ ਚ ਆ ਗਈ ਘਰ ਬਣ ਗਏ ਹੁਣ ਹਾਂਜੀ ਠੀਕ ਹੈ ਹਾਂ ਆਬਾਦੀ ਵੱਧ ਗਈ ਪਿੰਡ ਵੱਧ ਗਿਆ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਪਿੰਡ ਕਸਬਾ ਭਰਾਲ ਦੇ ਰਾਜਪੂਤ ਬੈਠੇ ਨੇ ਇੱਥੇ ਪਟਿਆਲਾ ਦੇ ਅੱਛਾ ਜੀ ਹਾਂਜੀ ਓਕੇ ਪਿੰਡ ਕਸਬਾ ਭਰਾਲ ਪਟਿਆਲਾ ਜ਼ਿਲ੍ਹੇ ਦੇ ਰਾਜਪੂਤ ਬੈਠੇ ਨੇ ਉਹਨਾਂ ਨੂੰ ਇਹ ਜ਼ਮੀਨ ਅਲਾਟ ਹੋਈ ਅੱਛਾ ਇਹ ਉਹਨਾਂ ਦੇ ਇਹ ਬੜਾ ਘਰ ਰਕਬਾ ਬਣਾਏ ਸੀ ਇੱਥੇ ਉਹਨਾਂ ਉਹਨਾਂ ਦਾ ਨੇ ਹਾਂਜੀ ਓਕੇ ਠੀਕ ਹੈ ਇਹ ਉਹਨਾਂ ਨੂੰ ਅਲਾਟ ਹੋਈ ਟਾਈਮ ਕੀ ਹੋ ਗਿਆ ਠੀਕ ਹੈ ਟਾਈਮ 12:30 ਹਾਂਜੀ ਠੀਕ ਹੈ ਜੀ ਸਰਦਾਰ ਖਾਨ ਸਨ ਉਹਨਾਂ ਨੂੰ ਅਲਾਟ ਹੋਈ ਚਲੋ ਬੜਾ ਚੰਗਾ ਲੱਗਿਆ ਅੱਜ ਤੁਹਾਨੂੰ ਸਾਰਿਆਂ ਨੇ ਮਿਲ ਲਿਆ ਬਾਬਾ ਜੀ ਨੇ ਮਿਲ ਲਿਆ ਪਿੰਡ ਦੇਖ ਲਿਆ ਜਿੱਥੇ ਸਾਡੇ ਬਜ਼ੁਰਗ ਰਹਿੰਦੇ ਸੀ ਉਹ ਜਗ੍ਹਾ ਦੇਖ ਲਈ ਉਹ ਬੋਰਡ ਵਹਾਈਏ ਉੱਥੇ ਚਲੋ ਜੇ ਜਾ ਸਕਦੇ ਆ ਉੱਥੇ ਆਹ ਬੋਰਡ ਤੇ ਆਜੋ ਬੋਰਡ ਕਰਾਇਓ ਬਾਬਾ ਜੀ ਆਪਣੇ ਭਾਈ ਜੀ ਇਹਨਾਂ ਦੇ ਹੀ ਆ ਇਹ ਜੀ ਭਾਜੀ ਕੀ ਹਾਲ ਹੈ ਠੀਕ ਹੈ ਅੱਛਾ ਇੱਥੇ ਤੁਸੀਂ ਰਹਿੰਦੇ ਹੋ ਨਾ ਚੰਗੀ ਗੱਲ ਇਹ ਮਰਲਾ ਹੀ ਇਹਨਾਂ ਦਾ ਅੱਛਾ ਆਜੋ ਅੱਗੇ ਆਜੋ ਰੁੱਖ ਦੀ ਪੌੜੀਆਂ ਦੇਖ ਲਓ ਤੁਹਾਨੂੰ ਇਹ ਜੀ ਉਹ ਬੋਰਡ ਦੀ ਜਗ੍ਹਾ ਹੈ ਜਿੱਥੇ ਸਰਦਾਰ ਸਾਹਿਬ ਦੇ ਬਜ਼ੁਰਗਾਂ ਦਾ ਡੇਰਾ ਹੁੰਦਾ ਸੀ ਖੂਹ ਹੁੰਦਾ ਸੀ ਤੁਹਾਨੂੰ ਜਗ੍ਹਾ ਦਿਖਾਈਏ ਜਿੱਥੇ ਖੂਹ ਹੁੰਦਾ ਸੀ ਇਹ ਜਿਹੜੀ ਕੰਧ ਹੈ ਇਹਦੇ ਥੱਲੇ ਠੀਕ ਹੈ ਇਹ ਜਿਹੜਾ ਬੋਰਡ ਦਾ ਦਰਖਤ ਹੈ ਇਹਨਾਂ ਦੇ ਬਜ਼ੁਰਗਾਂ ਦੇ ਹੱਥਾਂ ਦਾ ਲੱਗਿਆ ਇਹ ਜਿਹੜਾ ਬੋਰਡ ਦਾ ਦਰਖਤ ਹੈ ਜੀ ਇਹਨਾਂ ਦੇ ਬਜ਼ੁਰਗ ਜਿਹੜੇ ਨਾ ਇੱਥੇ ਮੰਜੇ ਢਾ ਕੇ ਸਾਹਮਣੇ ਬਹਿੰਦੇ ਹੋਣੇ ਨੇ ਕਿਸੇ ਦੌਰ ਤੇ ਉਹ ਜਿਹੜਾ ਪਿੱਛੇ ਪਿੱਪਲ ਦਾ ਦਰਖਤ ਸੁੱਕ ਚੁੱਕਿਆ ਉਹ ਇਹਨਾਂ ਦੇ ਬਜ਼ੁਰਗਾਂ ਦੇ ਹੱਥਾਂ ਦਾ ਲੱਗਿਆ ਤੇ ਅੱਜ ਆਪਣੀ ਉਸ ਧਰਤੀ ਤੇ ਉਸ ਪਿੰਡ ਦੇ ਵਿੱਚ ਆਏ ਨੇ ਜਿੱਥੇ ਇਹਨਾਂ ਦੇ ਬਜ਼ੁਰਗ ਰਹਿੰਦੇ ਸਨ ਤੇ ਉਸ ਧਰਤੀ ਨੂੰ ਚੁੰਮਣ ਵਾਸਤੇ ਇੱਥੇ ਪਹੁੰਚੇ ਸਰਦਾਰ ਜੀ ਕਿਦਾਂ ਦਾ ਲੱਗ ਰਿਹਾ ਤੁਹਾਨੂੰ ਇੱਥੇ ਆ ਕੇ ਬਹੁਤ ਜ਼ਿਆਦਾ ਚੰਗਾ ਲੱਗ ਰਿਹਾ ਇੰਨਾ ਚੰਗਾ ਲੱਗ ਰਿਹਾ ਕਿ ਮੇਰੇ ਕੋਲ ਕੋਈ ਨਾ ਅਲਫਾਜ਼ ਨਹੀਂ ਕਿ ਜਿਹਦੇ ਨਾਲ ਮੈਂ ਦੱਸ ਸਕਾਂ ਵਾਹ ਤੇ ਮੈਨੂੰ ਬਜ਼ੁਰਗ ਮਿਲੇ ਆ ਮੈਨੂੰ ਐ ਲੱਗਦਾ ਮੇਰੇ ਪੜਦਾਦਾ ਜੀ ਦਾਦਾ ਜੀ ਮਿਲ ਗਏ ਆ ਕਮਾਲ ਹੋ ਗਿਆ ਤੇ ਇਹ ਮੇਰੇ ਪੜਦਾਦਾ ਜੀ ਦੇ ਵਿਆਹ ਤੇ ਵੀ ਗਏ ਸੀ ਬਰਾਤੇ ਗਏ ਸੀ ਵਾਹ ਜੀ ਵਾਹ ਇਹਨਾਂ ਸਾਰੀਆਂ ਗੱਲਾਂ ਦੱਸੀਆਂ ਮੈਨੂੰ ਉਸ ਸਮੇਂ ਦੀਆਂ ਹਾਏ ਹਾਏ ਤੇ ਅੱਜ ਮੈਂ ਜੋ ਪਿੰਡ ਚ ਆਇਆ ਮੈਨੂੰ ਬੜਾ ਚੰਗਾ ਲੱਗਾ ਹੈ ਪਿੰਡ ਦੀ ਧਰਤੀ ਜਿਹੜੀ ਹੈ ਇਹਨੂੰ ਮੱਥੇ ਟੇਕਣਾ ਆਪਣੇ ਮੱਥੇ ਲਾ ਕਰਨਾ ਕਿ ਮੈਨੂੰ ਇਹ ਸੁਭਾਗ ਪ੍ਰਾਪਤ ਹੋਇਆ ਕਿ ਮੈਨੂੰ ਇਹ ਧਰਤੀ ਜਿਹੜੀ ਹੈ ਨਾ ਦੁਬਾਰਾ ਇੱਥੇ ਆਉਣ ਦਾ ਨਸੀਬ
ਤੁਹਾਡੇ ਕਰਕੇ ਮੈਨੂੰ ਪ੍ਰਾਪਤ ਹੋਇਆ। ਬਾਰ-ਬਾਰ ਤੁਸੀਂ ਨਾ ਤੇ ਕਹੋ। ਮੈਂ ਬਾਰ-ਬਾਰ ਆਉਂਦਾ ਰਹਾਂਗਾ। ਦਾਣਾ ਪਾਣੀ ਹੈ ਸੀ ਇੱਥੇ, ਤੁਹਾਡੀ ਇੱਛਾ ਸੀ, ਤੁਸੀਂ ਪਹੁੰਚੇ ਹੋਏ ਇੱਥੇ। ਤੇ ਮੈਂ ਦੁਬਾਰਾ ਇੱਥੇ ਪਿੰਡ ਚ ਆਵਾਂਗਾ ਜਦੋਂ ਵੀ ਮੈਂ ਇੱਥੇ ਤੁਸੀਂ ਆਪਣੀ ਆਇਆ ਨਾ family ਸਮੇਤ ਆਓ ਜੀ। ਤੇ ਬਿਲਕੁਲ ਫੈਮਿਲੀ ਲੈ ਕੇ ਆਵਾਂਗਾ। ਬਹੁਤ ਮੈਂ ਚੰਗਾ ਕਹਿੰਦਾ ਵੀ ਫੈਮਿਲੀ ਸਮੇਤ ਪੂਰੀ ਫੈਮਿਲੀ ਲੈ ਕੇ ਆਓ, ਪੂਰੀ ਭਰ ਕੇ ਲਿਆਓ। ਤੁਸੀਂ ਹੋਟਲ 'ਚ ਨਹੀਂ ਰਹਿਣਾ, ਤੁਸੀਂ ਇੱਥੇ ਹੀ ਰਹਿਣਾ ਜੇ। ਕੋਈ ਗੱਲ ਕਿੰਨੇ ਦਿਨ ਵੀ ਰਹਿਣਾ ਜੇ, ਇਹਨਾਂ ਦੇ ਕੋਲ ਰਹਿਣਾ। 5 ਦਿਨ 10 ਦਿਨ ਟੈਨਸ਼ਨ ਨਹੀਂ ਇਸ ਗੱਲ। ਕੋਈ ਗੱਲ ਹੀ ਨਹੀਂ, ਕੋਈ ਗੱਲ ਨਹੀਂ, ਬਿਲਕੁਲ ਰਵਾਂਗੇ। ਮੇਰਾ ਆਪਣਾ ਘਰ ਹੈ, ਮੇਰਾ ਪਿੰਡ ਹੈ, ਮੇਰਾ ਪਰਿਵਾਰ ਹੈ ਤੇ ਬੜਾ ਚੰਗਾ ਲੱਗਿਆ। ਮੇਰੇ ਬੱਚਿਆਂ ਨੇ, ਮੇਰੇ ਪਰਿਵਾਰ ਨੇ ਬਹੁਤ ਮੇਰਾ ਇੱਥੇ ਵੈਲਕਮ ਕੀਤਾ ਹੈ ਤੇ ਕੋਈ ਅਲਫਾਜ਼ ਨਹੀਂ ਕਿ ਮੈਂ ਇਹਨਾਂ ਦਾ ਧੰਨਵਾਦ ਕਰ ਸਕਾਂ। ਬਜ਼ੁਰਗੋ, ਤੁਹਾਨੂੰ ਕਿਦਾਂ ਦਾ ਲੱਗਿਆ ਇਹਨਾਂ ਦੇ ਨਾਲ ਮੁਲਾਕਾਤ ਕਰਕੇ? ਬਜ਼ੁਰਗਾਂ ਕੋ ਵੇਖੋ ਜੀ, ਅਲਫਾਜ਼ ਨਹੀਂ ਹੈ। ਬਿਮਾਰ ਸਨ ਜਦੋਂ ਬਜ਼ੁਰਗਾਂ ਨੂੰ ਦੱਸਿਆ ਸੀ ਕਿ ਇਹਨਾਂ ਨੇ ਆਣਾ, ਅੱਜ ਵੇਖੋ ਖੁਦ ਲੈ ਕੇ ਆਏ ਨੇ ਉਹਨਾਂ ਨੂੰ ਉਹਨਾਂ ਡੇਰੇ ਦੇ ਉੱਤੇ। ਆਜੋ ਬਜ਼ੁਰਗ, ਬੜੀ ਵੱਡੀ ਗੱਲ ਹੈ। ਕਰਾਉਣੀ ਹਾਂਜੀ, ਮਾਮਾ ਜੀ ਨਾਲ ਮਾਮਾ ਜੀ ਨਾਲ